ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਦੇਖੀਆਂ ਜਾਣ ਤਾਂ ਉਹ ਲਾਸ ਐਂਜਲਸ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਗਏ ਆ ਉਹਨਾਂ ਨੂੰ ਲੈ ਕੇ ਹੀ ਆ। ਆਰਮੀ ਮਰੀਨਸ ਨੂੰ ਬੁਲਾਇਆ ਗਿਆ, ਨੈਸ਼ਨਲ ਗਾਰਡਸ ਆ। ਜਿਸ ਟਾਈਮ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ, ਇੱਕ ਹਾਈਵੇ ਨੂੰ ਵੀ ਬੰਦ ਕੀਤਾ ਹੋਇਆ। ਇਸ ਤੋਂ ਬਿਨਾਂ ਇਹ ਜਿਹੜੇ ਪ੍ਰੋਟੈਸਟ ਆ ਬਾਕੀ ਸ਼ਹਿਰਾਂ ਦੇ ਵਿੱਚ ਫੈਲਦੇ ਜਾ ਰਹੇ ਹੈਗੇ ਆ। ਅੱਜ ਆਈਸ ਵਾਲਿਆਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਕੋਰਟ ਹੈਗੀ ਆ ਉਹਦੇ ਬਾਹਰ ਕੁਝ ਲੋਕਾਂ ਨੂੰ ਅਰੈਸਟ ਕੀਤਾ, ਤੇ ਕੰਕੜ ਵਾਲੀ ਜਿਹੜੀ ਇਮੀਗ੍ਰੇਸ਼ਨ ਦੀ ਕੋਰਟ ਆ ਉਹਦੇ ਬਾਹਰ ਵੀ ਲੋਕਾਂ ਨੂੰ ਅਰੈਸਟ ਕੀਤਾ ਹੈਗਾ। ਸੈਨ ਫਰਾਂਸਿਸਕੋ ਕੋਰਟ ਦੇ ਵਿੱਚ 9:30 ਵਜੇ ਦੇ ਕਰੀਬ ਕੁਝ ਬੰਦਿਆਂ ਨੂੰ ਡਿਟੇਨ ਕੀਤਾ ਗਿਆ, ਤੇ ਅਰੈਸਟ ਕਰਨ ਵਾਲੇ ਜਿਹੜੇ ਆਈਸ ਦੇ ਏਜੰਟਸ ਆ ਉਹ ਪਲੇਨ ਕਲੋਥ ਵੀਅਰਿੰਗ ਮਾਸਕ, ਸੋ ਪਲੇਨ ਕਲੋਥ ਹੁੰਦੇ ਆ ਤੇ ਮਾਸਕ ਉਹਨਾਂ ਨੇ ਪਾਏ ਹੁੰਦੇ ਹੈਗੇ ਆ। ਸੋ ਕਾਰਾਂ ਵੀ ਜਿਹੜੀਆਂ ਉਹਨਾਂ ਦੀਆਂ ਅਨਮਾਰਕਡ ਹੈਗੀਆਂ ਆ, ਜੋ ਕੋਰਟ ਹਾਊਸ ਦੇ ਬਾਹਰ ਪਾਰਕ ਕੀਤੀਆਂ ਹੁੰਦੀਆਂ ਹੈਗੀਆਂ। ਤੇ ਉਹ ਤੋਂ ਬਾਅਦ 10:30 ਵਜੇ ਦੇ ਕਰੀਬ ਕਹਿੰਦੇ ਵੀ ਕੁਝ ਲੋਕਾਂ ਨੂੰ ਫੜਿਆ ਗਿਆ। ਇਸੇ ਤਰ੍ਹਾਂ ਕੰਕੜ ਦੀ ਜਿਹੜੀ ਕੋਰਟ ਹੈਗੀ ਇਮੀਗ੍ਰੇਸ਼ਨ ਕੋਰਟ ਹਾਊਸ, ਉਸ ਦੇ ਬਾਹਰੋਂ ਵੀ ਜੋ ਲੋਕ ਆ ਅਰੈਸਟ ਕੀਤੇ ਗਏ। ਸੋ ਅਟਾਰਨੀ ਇਹ ਕਹਿ ਰਿਹਾ ਵੀ ਬਹੁਤੇ ਲੋਕ ਜਿਹੜੇ ਅਰੈਸਟ ਕੀਤੇ ਗਏ ਆ ਉਹ ਅਸਾਈਲਮ ਸੀਕਰਸ ਆ, ਜਿਹੜੇ ਆਪਣੀ ਡੇਟ ਦੇ ਉੱਤੇ ਆਏ ਤੇ ਉਹ ਤੋਂ ਬਾਅਦ ਜਦੋਂ ਨਿਕਲੇ ਆ ਬਾਹਰ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਆਈਸ ਦੀ ਇਸ ਐਕਟੀਵਿਟੀ ਕਰਕੇ ਸੈਨ ਫਰਾਂਸਿਸਕੋ ਤੇ ਕੰਕੜ ਦੇ ਵਿੱਚ ਵੀ ਕਾਫੀ ਵੱਡੇ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ। ਹੰਡਰਡਸ ਆਫ ਪੀਪਲ ਕਹਿੰਦੇ ਗੈਦਰ ਆਊਟਸਾਈਡ ਕੋਰਟ ਹਾਊਸ ਸੈਨ ਫਰਾਂਸਿਸਕੋ ਦੇ ਵਿੱਚ। ਤੇ ਸੋਮਵਾਰ ਨੂੰ ਸੈਨੋਜ਼ੇ ਦੇ ਵਿੱਚ ਵੀ ਜਿਹੜਾ ਕਾਫੀ ਵੱਡਾ ਪ੍ਰੋਟੈਸਟ ਹੋਇਆ ਸੀ। ਇਸੇ ਤਰ੍ਹਾਂ ਲਾਸ ਐਂਜਲਸ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਹਜੇ ਵੀ ਜਿਹੜਾ ਕਿਸੇ ਤਰ੍ਹਾਂ ਦੀ ਸਲੋ ਨਹੀਂ ਹੋ ਰਹੇ ਹੈਗੇ। ਬਹੁਤ ਸਾਰੀਆਂ ਜਿਹੜੀਆਂ ਇਸ ਦੇ ਵਿੱਚ ਡਿਵੈਲਪਮੈਂਟਸ ਲਗਾਤਾਰ ਹੋ ਰਹੀਆਂ ਆ। ਮਿਲਟਰੀ ਦੀ ਡਿਪਲੋਇਮੈਂਟ ਐਲਏ ਦੇ ਵਿੱਚ ਹੋਣ ਤੋਂ ਲੈ ਕੇ ਟਰੰਪ ਹੁਣਾਂ ਦੀ ਅਥਾਰਟੀ ਟਰੂਪਸ ਦੀ ਵਰਤਣ ਨੂੰ ਲੈ ਕੇ ਘਰ ਦੇ ਵਿੱਚ ਉਹ ਹੁਣ ਇਸ ਟਾਈਮ ਕਹਿੰਦੇ ਰੌਸ਼ਨੀ ਦੇ ਵਿੱਚ ਸਪੌਟਲਾਈਟ ਦੇ ਵਿੱਚ ਆ ਚੁੱਕੀ ਹੈਗੀ ਆ। ਸਵੇਰੇ ਵੀ ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਸੀ ਵੀ ਮਰੀਨਸ ਆਲਰੇਡੀ ਉੱਥੇ ਪਹੁੰਚ ਚੁੱਕੇ ਆ, ਪਰ ਉਹ ਆਰਡਰਸ ਦੇ ਇੰਤਜ਼ਾਰ ਦੇ ਵਿੱਚ ਆ। ਜਿਸ ਤਰੀਕੇ ਦੇ ਆਦੇਸ਼ ਉਹਨਾਂ ਨੂੰ ਮਿਲਣਗੇ ਉਸ ਹਿਸਾਬ ਦੇ ਨਾਲ ਕਾਰਵਾਈ ਹੋਊਗੀ। ਪੀਟ ਹੈਗਸੈਥ ਨੇ ਕਿਹਾ ਸੀਗਾ ਵੀ ਉਹਨਾਂ ਦੇ ਕੋਲ ਇਨਫ ਰਾਸ਼ੀ ਹੈਗੀ ਆ ਤਾਂ ਜੋ ਇਸ ਡਿਪਲੋਇਮੈਂਟ ਦਾ ਖਰਚਾ ਜਿਹੜਾ ਆ ਡਿਪਾਰਟਮੈਂਟ ਆਫ ਡਿਫੈਂਸ ਆ ਉਸ ਨੂੰ ਚੱਲ ਸਕਦਾ ਹੈਗਾ ਆ। ਇਮੀਗ੍ਰੇਸ਼ਨ ਦੀਆਂ ਰੇਟਸ ਜਿੱਦਾਂ ਤੁਸੀਂ ਦੱਸਿਆ ਵੀ ਉਹ ਵੀ ਕੰਟੀਨਿਊ ਨੇ, ਤੇ ਐਂਟੀ ਆਈਸ ਪ੍ਰੋਟੈਸਟ ਇਸ ਟਾਈਮ ਕੋਸਟ ਟੂ ਕੋਸਟ ਉਹ ਫੈਲ ਚੁੱਕੇ ਆ। ਆਉਂਦੇ ਦਿਨਾਂ ਦੇ ਵਿੱਚ ਨਿਊਯਾਰਕ, ਸ਼ਿਕਾਗੋ, ਡੈਲਸ, ਅਟਲਾਂਟਾ ਤੱਕ ਵੀ ਜਿਹੜੇ ਐਕਟਿਵਿਸਟ ਕਹਿੰਦੇ ਵੀ ਪਲਾਨ ਕਰ ਰਹੇ ਆ ਵੀ ਉਹਨਾਂ ਥਾਵਾਂ ਦੇ ਉੱਤੇ ਵੀ ਜਿਹੜੇ ਪ੍ਰੋਟੈਸਟ ਆ ਉਹ ਕਿਤੇ ਜਾ ਸਕਦੇ ਆ। ਸਿਟੀ ਦੀ ਮੇਅਰ ਕੈਰਨ ਬਾਸ ਐਲਏ ਦੇ ਵਿੱਚੋਂ ਜਿਹੜੀ ਉਹ ਖਬਰ ਆ ਰਹੀ ਆ ਵੀ ਉਸ ਦੇ ਡਾਊਨਟਾਊਨ ਦੇ ਕੁਝ ਇਲਾਕੇ ਦੇ ਵਿੱਚ ਕਰਫਿਊ ਜਿਹੜਾ ਆ ਉਹ ਲਗਾਇਆ ਜਾਵੇਗਾ। ਸੋ ਜਿੱਥੇ ਪ੍ਰੋਟੈਸਟ ਲਗਾਤਾਰ ਜਿਹੜੇ ਆ ਹਰਜੋਤ ਸਿੰਘ ਜੀ ਉਹ ਚੱਲ ਰਹੇ ਆ, ਉਧਰ ਪ੍ਰੋਟੈਸਟ ਕੈਲੀਫੋਰਨੀਆ ਤੋਂ ਬਾਹਰ ਨਿਕਲ ਕੇ ਹੋਰ ਸੂਬਿਆਂ ਦੇ ਵਿੱਚ ਪਹੁੰਚ ਚੁੱਕੇ ਆ। ਟੈਕਸਸ, ਵਾਸ਼ਿੰਗਟਨ, ਟੈਨੇਸੀ, ਪੈਂਸਿਲਵੇਨੀਆ, ਓਰੇਗਨ, ਓਕਲਾਹੋਮਾ, ਓਹਾਇਓ, ਨਾਰਥ ਕੈਰੋਲੀਨਾ, ਨਿਊਯਾਰਕ, ਨਵਾਡਾ, ਮਿਸ਼ੀਗਨ, ਮੈਸਾਚਿਊਸਟ, ਮੈਰੀਲੈਂਡ, ਕੈਂਟਕੀ, ਇਲੀਨੋਇਸ, ਜਾਰਜੀਆ, ਡਿਸਟ੍ਰਿਕਟ ਆਫ ਕੋਲੰਬੀਆ, ਕੋਲੋਰਾਡੋ, ਜਿਹੜੇ ਕੈਲੀਫੋਰਨੀਆ ਦੇ ਇਲਾਵਾ ਇਹਨਾਂ ਸੂਬਿਆਂ ਦੇ ਵਿੱਚ ਇਹਨਾਂ ਐਕਟਿਵਿਸਟ ਦੇ ਦੁਆਰਾ ਪ੍ਰੋਟੈਸਟ ਐਲਾਨੇ ਗਏ ਹੈਗੇ ਆ। ਇਹ ਹੁਣ ਦੇਖਣਾ ਹੋਊਗਾ ਵੀ ਕੀ ਇਹ ਪ੍ਰੋਟੈਸਟ ਸਿਰਫ ਆਈਸ ਵਾਲਿਆਂ ਦੇ ਉਲਟ ਹੋਣਗੇ ਜਾਂ ਇਸ ਦੇ ਵਿੱਚ ਵੀ ਕਿਤੇ ਕੋਈ ਹਿੰਸਾ ਹੋਣ ਦੀ ਖਦਸ਼ਾ ਤਾਂ ਨਹੀਂ ਜਿਹੜਾ ਉਹ ਬਣ ਜਾਂਦਾ ਹੈਗਾ। ਸੋ ਉੱਦਾਂ ਓਵਰਆਲ ਦੇਖਿਆ ਜਾਵੇ ਤਾਂ ਲਾਸ ਐਂਜਲਸ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਕਰਫਿਊ ਜਿਹੜਾ ਲਗਾਇਆ ਜਾਊਗਾ। ਸੋ ਚੌਥਾ ਦਿਨ ਇਹਨਾਂ ਪ੍ਰੋਟੈਸਟ ਦਾ, ਚੌਥਾ ਪੰਜਵਾਂ ਦਿਨ ਜਿਹੜਾ ਆ ਉਹ ਚੱਲ ਰਿਹਾ ਆ। ਉਧਰ ਨਿਊਯਾਰਕ ਸਿਟੀ ਦੇ ਬਾਹਰ ਵੀ ਕਹਿੰਦੇ ਵੀ ਇਸ ਟਾਈਮ ਪ੍ਰੋਟੈਸਟ ਹੋ ਰਹੇ ਨੇ, ਜਿੱਥੇ ਆਈਸ ਆਊਟ ਆਫ ਨਿਊਯਾਰਕ ਸਿਟੀ ਇਦਾਂ ਦੇ ਜਿਹੜੇ ਨਾਅਰੇ ਆ ਤੇ ਇਦਾਂ ਦੇ ਜਿਹੜੀਆਂ ਹੋਲਡਿੰਗ ਸਾਈਨਸ ਆ ਉਹ ਦੇਖੇ ਜਾ ਚੁੱਕੇ ਹੈਗੇ ਆ, ਦੇਖੇ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਜਿਨ੍ਹਾਂ ਹਰਜੋਤ ਸਿੰਘ ਜੀ ਤੁਸੀਂ ਵੀ ਏਰੀਆ ਦੇ ਇਮੀਗ੍ਰੇਸ਼ਨ ਕੋਰਟਸ ਦੀ ਗੱਲ ਕਰ ਰਹੇ ਸੀ, ਇਹਨਾਂ ਦੋਨਾਂ ਕੋਰਟਸ ਨੂੰ ਪ੍ਰੋਟੈਸਟ ਦੇ ਚੱਲਦਿਆਂ ਅੱਜ ਜਲਦੀ ਵੀ ਕਹਿੰਦੇ ਬੰਦ ਕਰਨਾ ਜਿਹੜਾ ਉਹ ਪੈ ਚੁੱਕਾ ਹੈ। ਸੋ ਬਹੁਤ ਜ਼ਿਆਦਾ ਡਿਸਰਪਸ਼ਨ ਇਹਨਾਂ ਪ੍ਰੋਟੈਸਟ ਦੇ ਕਰਕੇ ਓਵਰਆਲ ਆਪਾਂ ਨੂੰ ਦੇਖਣ ਨੂੰ ਮਿਲੀ ਹੈ। ਫੌਕਸ ਨਿਊਜ਼ ਹੁਣੇ ਰਿਪੋਰਟ ਕਰ ਰਿਹਾ ਆ ਵੀ 101 ਦਾ ਜਿਹੜਾ ਕੁਝ ਹਿੱਸਾ ਆ ਉਸ ਨੂੰ ਇਹਨਾਂ ਪ੍ਰੋਟੈਸਟਰਸ ਦੇ ਦੁਆਰਾ ਸ਼ਟ ਡਾਊਨ ਕਰ ਦਿੱਤਾ ਗਿਆ ਹੈਗਾ। ਸੋ ਇਹ ਫ੍ਰੀਵੇ ਨੂੰ ਜਿਹੜੇ ਕੈਲੀਫੋਰਨੀਆ ਦੇ ਵਿੱਚ ਪ੍ਰੋਟੈਸਟਰਸ ਸਲੈਸ਼ ਰਾਈਟਰਸ ਉਹ ਆਖਿਆ ਜਾ ਰਿਹਾ, ਉਹਨਾਂ ਦਾ ਨਾਮ ਦਿੱਤਾ ਜਾ ਰਿਹਾ ਆ, ਉਹਨਾਂ ਦੇ ਦੁਆਰਾ ਕਹਿੰਦੇ ਵੀ ਫ੍ਰੀਵੇ ਦਾ ਕੁਝ ਹਿੱਸਾ ਫਿਰ ਸ਼ਟ ਡਾਊਨ ਜਿਹੜਾ ਇਹਨਾਂ ਨੇ ਕਰ ਦਿੱਤਾ ਹੈਗਾ। ਸੋ
ਮਾਹੌਲ ਅਜੇ ਵੀ ਸੰਵੇਦਨਸ਼ੀਲ ਹੀ ਬਣਿਆ ਪਿਆ ਹੈਗਾ ਆ। ਗੱਲ ਕਿੱਥੇ ਚੱਲੀ ਸੀਗੀ ਵੀ ਡਿਊ ਪ੍ਰੋਸੈਸ ਤੋਂ ਬਗੈਰ ਆਈਸ ਦੇ ਦੁਆਰਾ ਜਿਹੜੀ ਛਾਪੇਮਾਰੀ ਲੋਕਾਂ ਨੂੰ ਗ੍ਰਿਫਤਾਰ ਡਿਟੇਨ ਕਰਨ ਦਾ ਸਿਲਸਿਲਾ ਸੀਗਾ, ਉਸ ਦੇ ਉਲਟ ਲੋਕ ਆਵਾਜ਼ ਚੱਕ ਰਹੇ ਸੀ। ਉਹ ਆਵਾਜ਼ ਚੱਕਦੇ ਹਿੰਸਕ ਰੂਪ ਅਖਤਿਆਰ ਕਰ ਗਈ। ਗੱਡੀਆਂ ਦੀ ਭੰਨ ਤੋੜ, ਰੋੜੇ ਮਾਰਨੇ, ਅਫਸਰਾਂ ਨੂੰ ਆਪਣੀਆਂ ਗੱਡੀਆਂ ਛੱਡ ਕੇ ਭੱਜਣਾ ਪੈਣਾ, ਅੱਗਜ਼ਨੀ ਕਰਨੀ, ਗੂਗਲ ਦੀਆਂ ਆਟੋਮੈਟਿਕ ਡਰਾਈਵਰਲੈਸ ਗੱਡੀਆਂ ਨੂੰ ਅੱਗ ਲਾ ਦੇਣੀ, ਬਰਸ਼ ਫਾਇਰਸ ਤੱਕ ਵੀ ਜਿਹੜੀਆਂ ਕਹਿੰਦੇ ਦੱਸਿਆ ਜਾ ਰਿਹਾ ਵੀ ਇਹਨਾਂ ਦੇ ਵਿੱਚੋਂ ਕਈ ਜਿਹੜੇ ਆਰਸਨਿਸਟ ਆ ਉਹਨਾਂ ਨੇ ਲਗਾ ਦਿੱਤੀਆਂ। ਸੋ ਇਹ ਮਸਲਾ ਓਵਰਆਲ ਜਿਹੜਾ ਪੇਚੀਦਾ, ਜਿਹੜਾ ਕਹਿ ਲਓ ਵੀ ਉਲਟ ਇਹਨਾਂ ਦੇ ਜਾ ਪਿਆ ਆ। ਕੈਲੀਫੋਰਨੀਆ ਦੀ ਜਿਹੜੀ ਲੀਡਰਸ਼ਿਪ ਆ ਉਹ ਇਸ ਗੱਲ ਦੇ ਉੱਤੇ ਨਾਖੁਸ਼ ਆ ਵੀ ਟਰੰਪ ਹੁਣਾਂ ਦੇ ਦੁਆਰਾ ਨੈਸ਼ਨਲ ਗਾਰਡਸ ਨੂੰ ਕਿਉਂ ਇੱਥੇ ਬੁਲਾਇਆ ਗਿਆ ਆ, ਮਰੀਨਸ ਜਿਹੜੇ ਆ ਉਹ ਕਿਉਂ ਉਹਨਾਂ ਨੂੰ ਐਕਟੀਵੇਟ ਕੀਤਾ ਗਿਆ ਆ ਕੈਲੀਫੋਰਨੀਆ ਦੇ ਵਿੱਚ। ਹੁਣ ਰਿਪਬਲਿਕਨ ਅਟਾਰਨੀ ਜਨਰਲਸ ਵੱਖ-ਵੱਖ ਸੂਬਿਆਂ ਦੇ ਉਹ ਦੋਸ਼ ਲਗਾ ਰਹੇ ਨੇ ਕੈਲੀਫੋਰਨੀਆ ਦੇ ਉੱਤੇ, ਕਹਿੰਦੇ ਵੀ ਤੁਸੀਂ ਲਾਅਲੈਸਨੈਸ ਨੂੰ ਇੱਕ ਐਕਸਕਿਊਜ਼ ਜਿਹੜਾ ਆ ਕੀਤਾ ਜਾ ਰਿਹਾ ਵੀ ਤੁਸੀਂ ਉਸ ਦੀ ਆਲੋਚਨਾ ਕਰਨ ਦੀ ਬਜਾਏ ਤੁਸੀਂ ਉਸ ਨੂੰ ਅੰਡਰ ਦਾ ਰਗ ਜਿਹੜਾ ਉਹ ਕਰ ਰਹੇ ਆ। 26 ਅਟਾਰਨੀ ਜਨਰਲਸ ਨੇ ਇੱਕ ਸਟੇਟਮੈਂਟ ਲਿਖ ਕੇ ਜਿਹੜੀ ਇਹ ਗੱਲ ਜਿਹੜੀ ਉਹ ਆਖੀ ਆ, ਕਹਿੰਦੇ ਵੀ ਇਨ ਕੈਲੀਫੋਰਨੀਆ ਵੀ ਆਰ ਸੀਇੰਗ ਦ ਰਿਜ਼ਲਟਸ ਆਫ ਲੀਡਰਸ਼ਿਪ that excuses lawlessness and undermines law enforcement। ਸੋ ਕਹਿੰਦੇ ਵੀ ਜਦੋਂ ਤੁਹਾਡੇ ਲੋਕਲ ਤੇ ਸਟੇਟ ਅਫੀਸ਼ੀਅਲਸ ਐਕਟ ਨਹੀਂ ਕਰਦੇ ਤਾਂ ਉਦੋਂ ਫੈਡਰਲ ਗਵਰਨਮੈਂਟ ਨੂੰ ਐਕਟ ਜਿਹੜਾ ਉਹ ਕਰਨਾ ਪੈਂਦਾ ਆ। ਤੇ ਉਹਨਾਂ ਨੇ ਬੇਸਿਕਲੀ ਟਰੰਪ ਹੁਣਾਂ ਦੀ ਗੱਲ ਦੀ ਪ੍ਰੋੜਤਾ ਕਰਦੇ ਹੋਏ ਇਹ ਜਿਹੜੀ ਚਿੱਠੀ ਨੂੰ ਨਾਲ ਲਿਖਿਆ ਹੈਗਾ ਆ। ਸੋ ਕਰਫਿਊ, ਹਾਈਵੇ ਸ਼ਟਡਾਊਨਸ, ਲੁੱਟਾਂ ਖੋਹਾਂ, ਉਹ ਸਾਰੀਆਂ ਚੀਜ਼ਾਂ ਤੇ ਮਲਟੀਪਲ ਪ੍ਰੋਟੈਸਟ ਮੁਲਕ ਭਰ ਦੇ ਵਿੱਚ ਜਿਹੜੇ ਫੈਲਣੇ ਆ, ਇਹ ਇਸ ਟਾਈਮ ਲੇਟੈਸਟ ਚੱਲ ਰਿਹਾ ਹੈਗਾ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜੇ ਕਹਿੰਦੇ ਗੱਲ ਕਰਦੇ ਜਾਈਏ, ਲਾਸ ਐਂਜਲਸ ਦਾ 101 ਜਿਹੜਾ ਫ੍ਰੀ ਏਰੀਆ ਹੈਗਾ, ਉਹ 3 ਵਜੇ ਦੇ ਕਰੀਬ ਬਲੌਕ ਕਰ ਦਿੱਤਾ ਗਿਆ। 5 ਦਿਨ ਹੋ ਗਏ ਆ ਲਾਸ ਐਂਜਲਸ ਦੇ ਵਿੱਚ ਜਿਹੜੇ ਪ੍ਰੋਟੈਸਟ ਚੱਲ ਰਹੇ ਆ, ਤੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਧੱਕੇ ਪੂਰੇ ਜ਼ੋਰ ਦੇ ਨਾਲ ਹਜੇ ਵੀ ਬੰਦੇ ਜਿਹੜੇ ਅਰੈਸਟ ਕਰ ਰਹੇ ਹੈਗੇ ਆ। 4000 ਤੋਂ ਵੱਧ ਨੈਸ਼ਨਲ ਗਾਰਡ, 700 ਤੋਂ ਵੱਧ ਮਰੀਨਸ ਐਲਏ ਦੇ ਵਿੱਚ ਆਲਰੇਡੀ ਇਸ ਟਾਈਮ ਹੈਗੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਅਟਾਰਨੀ ਜਨਰਲ ਰੌਬ ਬਾਂਟਾ ਹੋਣਾ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂਹ ਕੀਤਾ ਹੈਗਾ ਕਿ ਫੈਡਰਲ ਜਿਹੜੀ ਟਰੂਪਸ ਆ ਉਹ ਨਹੀਂ ਆ ਸਕਦੇ ਹੈਗੇ। ਪਰ ਇਹ ਜਿਹੜਾ ਇੱਕ ਜੱਜ ਨੇ ਨਾ ਕਰ ਦਿੱਤੀ ਆ ਵੀ ਮੈਂ ਇਮੀਡੀਏਟਲੀ ਤੁਹਾਨੂੰ ਜਿਹੜਾ ਆ ਐਮਰਜੈਂਸੀ ਮੋਸ਼ਨ ਨਹੀਂ ਗ੍ਰਾਂਟ ਕਰ ਸਕਦਾ ਹੈਗਾ। ਹੋਰ ਜਿਹੜੇ ਕਹਿੰਦੇ ਵੀ ਇਸ ਟਾਈਮ ਯੂਐਸਏ ਦੇ ਜਿਹੜੇ ਟਰੂਪਸ ਲਾਸ ਐਂਜਲਸ 'ਚ ਉਹਨਾਂ ਦੀ ਗਿਣਤੀ ਜ਼ਿਆਦੇ ਆ ਇਰਾਕ ਤੇ ਸੀਰੀਆ ਦੇ ਵਿੱਚ ਯੂਐਸ ਦੇ ਟਰੂਪਸ ਨਾਲੋਂ। ਸੋ 100 ਤੋਂ ਵੱਧ ਪਿਛਲੀ ਰਾਤ ਅਰੈਸਟ ਕੀਤੇ ਗਏ ਹੈਗੇ ਆ ਲਾਸ ਐਂਜਲਸ ਦੇ ਵਿੱਚ। 2 ਵਜੇ ਤੋਂ ਬਾਅਦ ਪੁਲਿਸ ਨੇ ਲਾਸ ਐਂਜਲਸ ਦੀ ਜਿਹੜੀ ਪੁਲਿਸ ਆ ਅੱਜ ਬਾਅਦ ਦੁਪਹਿਰ 2 ਵਜੇ ਉਸ ਤੋਂ ਬਾਅਦ ਇਹ ਕਿਹਾ ਵੀ ਜਿਹੜੇ ਵੀ ਲੋਕ ਪ੍ਰੋਟੈਸਟ ਕਰੂਗੇ ਉਹਨਾਂ ਦੇ ਲਈ ਉਹਨਾਂ ਨੇ ਅਨਲਾਫੁਲ ਅਸੈਂਬਲੀ ਆਰਡਰ ਜਾਰੀ ਕਰ ਦਿੱਤਾ ਹੈਗਾ। ਨਹੀਂ ਤਾਂ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਅਰੈਸਟ ਕਰਕੇ ਲੈ ਜਾਵਾਂਗੇ। ਸੋ 3 ਵਜੇ ਦੇ ਕਰੀਬ ਮੈਂ ਤੁਹਾਨੂੰ ਦੱਸ ਹੀ ਚੁੱਕਾ ਹਾਂ ਵੀ ਉਹਨਾਂ ਨੇ ਜਿਹੜਾ ਹਾਈਵੇ 101 ਉਹ ਬੰਦ ਕਰ ਦਿੱਤਾ ਹੈਗਾ। ਔਰੇਂਜ ਕਾਉਂਟੀ ਦੇ ਵਿੱਚ ਬੋਸਟਨ, ਸਿਆਟਲ, ਆਸਟਨ, ਸੈਂਟਾ ਐਨਾ, ਇਹਨਾਂ ਸਾਰੇ ਏਰੀਏ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਹੁਣ ਚੱਲ ਰਹੇ ਹੈਗੇ ਆ। ਐਂਟੀ ਆਈਸ ਪ੍ਰੋਟੈਸਟ ਚੱਲ ਰਹੇ ਹੈਗੇ ਆ। ਤੇ ਬਹੁਤ ਸਾਰੇ ਜਿਹੜੇ ਪ੍ਰੋਟੈਸਟਰਸ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਇੱਥੇ ਰਹਾਂਗੇ, ਪਰ ਜਿਹੜੇ ਬਾਰਡਰਸ ਆਰ ਟੌਮ ਹੋਮਨ ਆ ਉਹ ਕਹਿੰਦੇ ਵੀ 4 ਸਾਲ ਪ੍ਰੈਜ਼ੀਡੈਂਟ ਟਰੰਪ ਕਿਤੇ ਨਹੀਂ ਜਾਂਦਾ ਤੇ 4 ਸਾਲਾਂ ਦੇ ਵਿੱਚ ਅਸੀਂ ਪੂਰੀ ਜਿਹੜੀ ਸਫਾਈ ਆ ਉਹ ਕਰ ਦੇਵਾਂਗੇ। LAPD ਟੈਕਟੀਕਲ ਅਲਰਟ ਦੇ ਉੱਤੇ ਹੈਗੀ ਆ ਇਸ ਟਾਈਮ ਦੇ ਉੱਤੇ। ਜਿਹੜੇ ਜਿਸ ਤਰ੍ਹਾਂ ਮੈਂ ਦੱਸ ਚੁੱਕਾ ਹਾਂ ਵੀ ਫੈਡਰਲ ਜੋ ਲਾ ਇਨਫੋਰਸਮੈਂਟ ਪ੍ਰੈਜ਼ੈਂਸ ਆਲਰੇਡੀ ਲਾਸ ਐਂਜਲਸ ਦੇ ਵਿੱਚ ਹੈਗੀ ਆ। 101 ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਆ, ਪਰ 101 ਬੰਦ ਆ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ 101 ਹਾਈਵੇ ਆ ਇਹ ਬਹੁਤ ਬਿਜੀ ਹੈ। ਇੱਥੋਂ ਸੈਨ ਫਰਾਂਸਿਸਕੋ ਤੋਂ ਲੈ ਕੇ ਕਿੱਥੇ ਤੱਕ ਜਿਹੜਾ ਇਹ 101 ਜਾਂਦਾ ਹੈਗਾ। ਸੋ ਜਿਹੜੇ ਪ੍ਰੋਟੈਸਟਰਸ ਆ ਉਹਨਾਂ 'ਚ ਮੋਸਟਲੀ ਤਾਂ ਜਿਹੜੇ ਠੀਕ ਸ਼ਾਂਤੀ ਵਾਲੇ ਹੀ ਆ। ਕੁਛ ਕੁ ਜਿਹੜੇ ਸ਼ਰਾਰਤੀ ਆ ਜਿਨ੍ਹਾਂ ਨੇ ਕੱਲ ਐਪਲ ਦਾ ਸਟੋਰ ਵੀ ਲੁੱਟਿਆ, ਕੁਛ ਵਾਈਮੋ ਦੀਆਂ ਕਾਰਾਂ ਨੂੰ ਅੱਗ ਵੀ ਲਾਈ ਹੈਗੀ ਆ। ਤੇ ਸੈਕਰਾਮੈਂਟੋ ਦੇ ਵਿੱਚ ਵੀ ਜਿਹੜੇ ਕਾਫੀ ਪ੍ਰੋਟੈਸਟ ਹੋ ਰਹੇ ਹੈਗੇ ਆ। ਸੀਜ਼ਰ ਸ਼ਾਵੇਜ਼ ਪਲਾਜ਼ਾ ਜੋ ਆ ਉੱਥੇ ਇਹ ਪ੍ਰੋਟੈਸਟ
ਪ੍ਰੋਟੈਸਟ ਜਿਹੜੇ ਇਸ ਟਾਈਮ ਦਿਖਾ ਰਹੇ ਆ, ਜਿਸ ਟਾਈਮ ਆਪਾਂ ਤੁਹਾਡੇ ਨਾਲ ਜਿਹੜੀਆਂ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਸੈਨੋਜ਼ੇ, ਓਕਲੈਂਡ, ਸੈਨ ਫਰਾਂਸਿਸਕੋ ਦੇ ਵਿੱਚ ਵੀ ਰਾਈਟ ਨਾਓ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ, ਤੇ ਕਹਿੰਦੇ ਆਉਣ ਵਾਲੇ ਸੋਮਵਾਰ ਨੂੰ ਵੀ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਣਗੇ। ਸੋ ਫੈਡਰਲ ਏਜੰਟ ਤੇ ਪ੍ਰੋਟੈਸਟਰਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਕਲੈਸ਼ਸ ਇਸ ਟਾਈਮ ਚੱਲ ਰਹੀਆਂ ਹੈਗੀਆਂ। ਐਲਏ ਦੇ ਵਿੱਚ ਹੁਣ ਉਹਨੇ ਖਬਰ ਆਈ ਆ, ਉਥੋਂ ਦੇ ਜਿਹੜੇ ਮੇਅਰ ਕੈਰਨ ਬਾਸ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਡਾਊਨਟਾਊਨ ਦੇ ਕੁਝ ਇਲਾਕਿਆਂ ਦੇ ਵਿੱਚ ਰਾਤ 8 ਵਜੇ ਤੋਂ ਲੈ ਕੇ ਤੜਕੇ 6 ਵਜੇ ਤੱਕ ਕਰਫਿਊ ਜਿਹੜਾ ਆ ਉਹ ਲਗਾ ਦਿੱਤਾ ਗਿਆ ਆ। ਸੋ ਕਿਸੇ ਨੂੰ ਵੀ ਜਿਹੜਾ ਅੱਜ ਡਾਊਨਟਾਊਨ ਐਲਏ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਆ। ਸੋ ਕਰਫਿਊ ਕਹਿੰਦੇ ਵੀ ਇਫੈਕਟ ਦੇ ਵਿੱਚ ਆਊਗਾ ਅੱਜ ਸ਼ਾਮ ਨੂੰ 8 ਵਜੇ, ਹੁਣ ਤੋਂ 2 ਘੰਟੇ ਬਾਅਦ, ਤੇ ਸਵੇਰ ਦੇ ਤੜਕੇ 6 ਵਜੇ ਤੱਕ ਜਿਹੜਾ ਕਰਫਿਊ ਆ ਐਲਏ ਦੇ ਡਾਊਨਟਾਊਨ ਦੇ ਵਿੱਚ ਰਹੇਗਾ। ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮਿਲਟਰੀ ਉਨੀ ਦੇਰ ਤੱਕ ਕੈਲੀਫੋਰਨੀਆ ਐਲਏ ਦੇ ਵਿੱਚ ਰਹੇਗੀ ਜਿੰਨੀ ਦੇਰ ਤੱਕ ਉੱਥੇ ਪੀਸ, ਸ਼ਾਂਤੀ ਜਿਹੜੀ ਆ ਉਹ ਨਹੀਂ ਆ ਜਾਂਦੀ। ਕਹਿੰਦੇ ਜੇ ਕਿਤੇ ਮਾੜਾ ਜਿਹਾ ਵੀ ਚਾਂਸ ਰਹਿੰਦਾ ਆ ਵੀ ਸ਼ਾਂਤੀ ਨਹੀਂ ਆਊਗੀ ਤਾਂ ਜਿਹੜੀ ਮਿਲਟਰੀ ਆ ਉੱਥੇ ਬਰਕਰਾਰ ਬਣੀ ਰਹੇਗੀ। ਹੁਣੇ ਐਲਏ ਦੇ ਵਿੱਚ ਮਿਲਟਰੀ ਦੀ ਡਿਪਲੋਇਮੈਂਟ ਤੋਂ ਬਾਅਦ ਦੇ ਵਿੱਚ ਨੈਸ਼ਨਲ ਗਾਰਡ ਤੇ ਮਰੀਨਸ ਦੀ ਇਹ ਦੱਸਿਆ ਜਾ ਰਿਹਾ ਵੀ ਇਸ ਦੇ ਉੱਤੇ ਕੁੱਲ ਲਾਗਤ $134 ਮਿਲੀਅਨ ਜਿਹੜੀ ਹੋਣ ਜਾ ਰਹੀ ਆ। ਕੈਲੀਫੋਰਨੀਆ ਨੇ ਜਿੱਦਾਂ ਦੱਸਿਆ ਵੀ ਇੱਕ ਕੋਰਟ ਆਰਡਰ ਦੀ ਮੰਗ ਕੀਤੀ ਆ ਵੀ ਟਰੂਪਸ ਕਿਹੜੇ ਕੰਮ ਕਰ ਸਕਦੇ ਆ ਤੇ ਕਿਹੜੇ ਕੰਮ ਨਹੀਂ ਜਿਹੜੇ ਉਹ ਕਰ ਸਕਦੇ, ਉਹਨਾਂ ਨੂੰ ਕਹਿੰਦੇ ਵੀ ਲਿਮਿਟ ਤੇ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਸੋ ਕਈ ਜੱਜਿਸ ਨੇ ਇਸ ਦੇ ਉੱਤੇ ਜਿਹੜੀਆਂ ਹੀਅਰਿੰਗਸ ਆ ਉਹਨਾਂ ਨੂੰ ਸਕੈਡਿਊਲ ਕੀਤਾ ਹੈਗਾ ਆ, ਤੇ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈ, ਕੀ ਇਹਨਾਂ ਨੂੰ ਰੋਕ ਦਿੱਤਾ ਜਾਊਗਾ ਜਾਂ ਨਹੀਂ। ਸੋ ਇਮੀਗ੍ਰੇਸ਼ਨ ਦੇ ਜਿਹੜੇ ਛਾਪੇਮਾਰੀ ਰੇਡਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਮਸਲਾ ਜਿਹੜਾ ਆ ਉਹ ਛਿੜਿਆ ਸੀ। ਅੱਜ ਹੁਣ ਤੋਂ ਜਦੋਂ ਆਪਣੀਆਂ ਖਬਰਾਂ ਜਿਹੜੀਆਂ ਹਰਜੋਤ ਸਿੰਘ ਜੀ ਸਮਾਪਤ ਹੋਣੀਆਂ 6:30 ਵਜੇ ਜਿਹੜੇ ਕੈਲੀਫੋਰਨੀਅਨਸ ਨੂੰ ਸੰਬੋਧਨ ਕਰਨਗੇ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ, ਜਦ ਐਲਏ ਦੇ ਵਿੱਚ 5ਵਾਂ ਦਿਨ ਹੋ ਗਿਆ ਲਗਾਤਾਰ ਇਹ ਜਿਹੜੀ ਵਾਇਲੈਂਸ ਆ, ਪ੍ਰੋਟੈਸਟ ਜਿਹੜੇ ਵਾਇਲੈਂਟ ਰੂਪ ਅਖਤਿਆਰ ਕਰ ਗਏ ਆ ਉਸ ਨੂੰ ਲੈ ਕੇ, ਕਹਿੰਦੇ ਵੀ ਉਹ ਤੇ ਉਹਨਾਂ ਦੇ ਨਾਲ ਜਿਹੜੇ ਅਟਾਰਨੀ ਜਨਰਲ ਰੌਬ ਬੌਂਟਾ ਆ ਜਿਨ੍ਹਾਂ ਨੇ ਲਾਸੂਟ ਫਾਈਲ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਮਿਲਟਰੀ ਦੇ ਯੂਜ਼ ਨੂੰ ਲੈ ਕੇ ਇਹਨਾਂ ਪ੍ਰੋਟੈਸਟ ਦੇ ਵਿੱਚ, ਉਹ ਇਸ ਦੇ ਵਿੱਚ ਜਾਣਕਾਰੀ ਜਿਹੜੀ ਹੋਰ ਜਿਹੜੀ ਉਹ ਦੇਣਗੇ। ਸੋ ਲੇਟੈਸਟ ਟੈਂਸ਼ਨਸ ਕਹਿੰਦੇ ਆ ਵੀ ਕਾਫੀ ਜ਼ਿਆਦਾ ਜਿਹੜੀਆਂ ਇਸ ਟਾਈਮ ਵਧੀਆਂ ਆ। ਜਦ ਇਹ ਪ੍ਰੋਟੈਸਟ ਹਰਜੋਤ ਸਿੰਘ ਜੀ ਐਲਏ ਤੋਂ ਬਾਅਦ ਸ਼ਿਕਾਗੋ ਦੇ ਵਿੱਚ ਗਏ, ਉੱਥੇ ਇੱਕ ਗੱਡੀ ਕਹਿੰਦੇ ਭੀੜ ਦੇ ਵਿੱਚੋਂ ਲੰਘਦੀ ਹੋਈ ਜਿਹੜੀ ਉਹ ਦੇਖੀ ਗਈ। ਉਸ ਦੀਆਂ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆਈਆਂ, ਜੋ ਕਿ ਪ੍ਰੋਟੈਸਟਰਸ ਕਹਿੰਦੇ ਵੀ ਜਿਹੜੇ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਸੀਗੇ ਉਹਨਾਂ ਦੇ ਕਈਆਂ ਦੀਆਂ ਜਿਹੜੀਆਂ ਸਾਈਨਸ ਤੇ ਕਈਆਂ ਦੇ ਨਾਲ ਖਹਿ ਕੇ ਜਿਹੜੀ ਉਹ ਲੰਘੀ ਆ। ਸੋ ਉੱਥੇ ਪੁਲਿਸ ਦੇ ਦਰਮਿਆਨ ਤੇ ਪ੍ਰੋਟੈਸਟਰਸ ਦੇ ਵਿੱਚ ਵੀ ਇੱਕ ਟਾਈਮ ਤਣਾਅ ਕਹਿੰਦੇ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਸੀ। ਉੱਥੇ ਵੀ ਇਸ ਚੀਜ਼ ਦੀ ਚਿੰਤਾ ਜਿਹੜੀ ਪ੍ਰਗਟਾਈ ਗਈ ਸੀ। ਟਰੰਪ ਹੁਣਾਂ ਦੇ ਨਜ਼ਦੀਕੀ ਜਿਹੜੇ ਲੋਕ ਆ ਉਹ ਇਹ ਦੱਸ ਰਹੇ ਨੇ ਵੀ ਸ਼ਾਇਦ ਰਾਸ਼ਟਰਪਤੀ ਟਰੰਪ ਇਨਸਰੈਕਸ਼ਨ ਐਕਟ ਨੂੰ ਇੱਥੇ ਐਲਏ ਦੇ ਪ੍ਰੋਟੈਸਟ ਦੇ ਵਿੱਚ ਉਹਨਾਂ ਨੂੰ ਜਿਹੜਾ ਐਕਟੀਵੇਟ ਕਰ ਸਕਦੇ ਆ, ਉਸ ਐਕਟ ਨੂੰ ਜਿਹੜਾ ਆ ਉਹ ਦੁਬਾਰਾ ਲਿਆ ਸਕਦੇ ਆ ਤਾਂ ਜੋ ਇਹਨਾਂ ਪ੍ਰੋਟੈਸਟ ਨੂੰ ਜਿਹੜਾ ਆ ਉਹ ਰੋਕਿਆ ਜਾ ਸਕੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਹਰਜੋਤ ਸਿੰਘ ਜੀ ਜਿਹੜੀ ਨਾਲ ਚੱਲ ਰਹੀ ਆ। ਆਈਸ ਜਿਹੜੇ ਆਪਣੇ ਟੈਕਟੀਕਲ ਏਜੰਟਸ ਆ ਬਲੂ ਸਿਟੀਜ਼ ਦੇ ਵਿੱਚ ਨੇਸ਼ਨ ਵਾਈਡ, ਕਹਿੰਦੇ ਵੀ ਪੂਰੇ ਮੁਲਕ ਦੇ ਵਿੱਚ ਜਿਨ੍ਹਾਂ ਨੂੰ ਬਲੂ ਸਿਟੀਜ਼ ਆਖਿਆ ਜਾਂਦਾ, ਯਾਨੀ ਕਿ ਡੈਮੋਕ੍ਰੈਟਿਕ ਲੀਨਿੰਗ ਸਿਟੀਜ਼, ਉਹਨਾਂ ਵਿੱਚ ਆਪਣੇ ਟੈਕਟੀਕਲ ਏਜੰਟਸ ਨੂੰ ਡਿਪਲੋਏ ਜਿਹੜੀ ਉਹ ਕਰਨ ਜਾ ਰਹੀ ਆ। NBC ਨਿਊਜ਼ ਇਹ ਇਸ ਟਾਈਮ ਰਿਪੋਰਟ ਕਰ ਰਹੀ ਹੈ। ਕਹਿੰਦੇ ਵੀ ਸਾਨੂੰ 2 ਜਿਹੇ ਸੂਤਰਾਂ ਤੋਂ ਇਹ ਪਤਾ ਲੱਗਾ ਆ ਵੀ ਜਿਹੜੀ ਪਲਾਨ ਕੀਤਾ ਜਾ ਰਿਹਾ ਆ ਫਿਊਚਰ ਆਪਰੇਸ਼ਨਸ ਨੂੰ ਲੈ ਕੇ। ਸੋ ਕਹਿ ਸਕਦੇ ਆ ਹਰਜੋਤ ਸਿੰਘ ਜੀ, ਚਾਹੇ ਪ੍ਰੋਟੈਸਟ ਜਿਹੜੇ ਉਹ ਚੱਲ ਰਹੇ ਆ, ਰੂਪ ਇਹਨਾਂ ਦਾ ਜਿਹੜਾ ਮਰਜ਼ੀ ਅਖਤਿਆਰ ਜਿਹੜਾ ਉਹ ਹੋ ਗਿਆ ਹੋਵੇ, ਪਰ ਟਰੰਪ ਪ੍ਰਸ਼ਾਸਨ, ਫੈਡਰਲ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਈਸ ਜਿਹੜੀ ਉਸ ਦੇ ਅੰਡਰ ਆਉਂਦੀ ਆ, ਉਹ ਆਪਣੀਆਂ ਰੇਡਸ ਤੇ ਲੋਕਾਂ ਦੀ ਫੜੋ ਫੜਾਈ ਛਾਪੇਮਾਰੀ ਤੋਂ ਹਾਲ ਦੀ ਘੜੀ ਹੱਥ ਪਿੱਛੇ ਜਿਹੜੇ ਉਹ ਨਹੀਂ ਖਿੱਚ ਰਹੇ। ਇਨਫੈਕਟ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਬਲੂ ਸਟੇਟਸ ਦੇ ਵਿੱਚ ਟੈਕਟੀਕਲ ਟੀਮਸ, ਟੈਕਟੀਕਲ ਏਜੰਟਸ ਆ, ਉਹਨਾਂ ਨੂੰ ਡਿਪਲੋਏ ਕਰਨ ਦਾ ਫੈਸਲਾ ਲੈ ਰਹੇ ਆ।